ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਲੰਪੀ ਸਕਿਨ ਬਾਰੇ ਗੱਲਬਾਤ ਕਰਾਂਗੇ। ਲੰਪੀ ਸਕਿਨ ਨੇ ਕਿੰਨਾ ਪੰਜਾਬ ਦੇ ਜੋ ਪਸ਼ੂ ਧਨ ਆ ਉਹਦਾ ਉਜਾੜਾ ਕੀਤਾ, ਨਾਲੋਂ ਨਾਲ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣੇ ਰਾਜਸਥਾਨ ਦੇ ਕਿਸਾਨਾਂ ਨੂੰ ਜਿਹੜਾ ਆਰਥਿਕ ਤੌਰ ਤੇ ਵਕਤ ਖੜਾ ਕੀਤਾ, ਉਹਦੇ ਤੇ ਚਰਚਾ ਕਰਾਂਗੇ। ਇਹ ਬਿਮਾਰੀ ਬਾਰੇ ਬਹੁਤ ਸਾਰੇ ਵਹਿਮ ਫੈਲ ਰਹੇ ਨੇ ਕਿ ਇਹ ਬਿਮਾਰੀ ਬੱਚਿਆਂ ਨੂੰ ਹੋ ਸਕਦੀ ਹੈ ਜਾਂ ਮਨੁੱਖਾਂ ਨੂੰ ਹੋ ਸਕਦੀ ਹੈ। ਇਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ, ਪਰ ਉਸ ਦੇ ਨਾਲ ਇਹ ਬਿਮਾਰੀ ਸ਼ੁਰੂ ਕਿੱਥੋਂ ਹੋਈ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਬਿਮਾਰੀ ਇੰਨੀ ਪੁਰਾਣੀ ਹੈ। ਤਕਰੀਬਨ 100 ਸਾਲ ਦੇ ਕਰੀਬ ਇਹ ਬਿਮਾਰੀ ਨੂੰ ਸ਼ੁਰੂ ਹੋ ਗਿਆ। ਪਰ ਉਸ ਤੋਂ ਪਹਿਲਾਂ ਇੱਕ ਗੱਲ ਬੜੀ ਅਹਿਮ ਹੈ, ਉਹ ਇਹ ਹੈ ਕਿ ਸਰਕਾਰਾਂ ਨੇ ਹਮੇਸ਼ਾ ਜਿਸ ਕਿਸੇ ਕੰਮ ਕਰਕੇ, ਕੁਦਰਤੀ ਕਰੋਪੀ ਕਰਕੇ ਜਾਂ ਕਿਸੇ ਕੁਦਰਤੀ ਆਫਤ ਕਰਕੇ ਕਿਸੇ ਵੀ ਵਰਗ ਦਾ, ਖਾਸ ਕਰਕੇ ਕਿਸਾਨ ਦਾ ਨੁਕਸਾਨ ਹੁੰਦਾ, ਮਜ਼ਦੂਰ ਦਾ ਹੁੰਦਾ, ਦੁਕਾਨਦਾਰ ਦਾ ਹੁੰਦਾ, ਕਿਸੇ ਦਾ ਵੀ ਨੁਕਸਾਨ ਹੁੰਦਾ, ਜਿਹੜਾ ਵੀ ਵਸਿੰਦਾ ਉਸ ਦੇਸ਼ ਦਾ, ਤਾਂ ਉਹਦੀ ਭਰਪਾਈ ਕਰਨੀ ਹੁੰਦੀ, ਉਹਨੂੰ ਕੰਪਨਸੇਟ ਕਰਨਾ ਹੁੰਦਾ। ਪਰ ਇੱਥੇ ਬੇਸ਼ਰਮੀ ਸਰਕਾਰਾਂ ਦੀ ਇਹ ਹੈ ਕਿ ਕੇਂਦਰੀ ਮੰਤਰੀ ਕੁਝ ਦਿਨ ਪਹਿਲਾਂ ਜਿਹੜਾ ਪਸ਼ੂ ਪਾਲਣ ਮੰਤਰੀ ਆ, ਉਹ ਪੰਜਾਬ ਦਾ ਉਹਨਾਂ ਨੇ ਚੱਕਰ ਤਾਂ ਮਾਰਿਆ ਸੀਗਾ, ਪਰ ਅਸਲ ਦੇ ਵਿੱਚ ਉਹ ਪੀੜਤ ਜਾਨਵਰਾਂ ਵਾਸਤੇ ਅਲੱਗ ਜਗ੍ਹਾ ਰਹਿਣ ਦੀ, ਆਈਸੋਲੇਸ਼ਨ ਕੇਂਦਰ ਬਣਾਉਣ ਦੀ ਹਦਾਇਤ ਦੇ ਕੇ ਚਲੇ ਗਏ ਆ। ਖੈਰ, ਸਭ ਤੋਂ ਪਹਿਲਾਂ ਤਾਂ ਜਾਣਦੇ ਹਾਂ ਕਿ ਇਹ ਬਿਮਾਰੀ ਜਿਹੜੀ ਆ, ਕੀ ਇਹ ਬੱਚਿਆਂ ਨੂੰ ਹੋ ਸਕਦੀ ਹੈ ਜਾਂ ਮਨੁੱਖਾਂ ਨੂੰ ਹੋ ਸਕਦੀ ਹੈ। ਇਹਦੇ ਬਾਰੇ ਸੋਸ਼ਲ ਮੀਡੀਆ 'ਤੇ ਬਹੁਤ ਸਾਰਾ ਝੂਠ ਦਾ ਪਸਾਰਾ ਹੋ ਰਿਹਾ। ਇਹ ਹੁਣ ਤੱਕ ਜਿਹੜੀ ਇਹ ਬਿਮਾਰੀ ਆ, ਜਿਹੜੇ ਮੈਡੀਕਲ ਮਾਹਰ ਨੇ ਉਹ ਕਹਿੰਦੇ ਨੇ ਕਿ ਬਿਮਾਰੀ ਦਾ ਮਨੁੱਖਾਂ ਉੱਤੇ ਕੋਈ ਅਸਰ ਨਹੀਂ ਹੈ। ਇਹ ਬਿਮਾਰੀ ਇਨਸਾਨਾਂ ਨੂੰ ਕਦੇ ਵੀ ਨਹੀਂ ਹੋ ਸਕਦੀ। ਰਹੀ ਗੱਲ ਇਹਦੀ ਹਿਸਟਰੀ ਦੀ, ਤੁਸੀਂ ਹੈਰਾਨ ਹੋ ਜਾਓਗੇ ਕਿ ਬਿਮਾਰੀ ਜਾਂਬੀਆ ਜਿਹੜਾ ਅਫਰੀਕੀ ਮੁਲਕ ਆ ਉੱਥੋਂ ਸ਼ੁਰੂ ਹੋਈ ਹੈ ਅਤੇ ਆਉਂਦੀ ਬੰਗਲਾਦੇਸ਼, ਅਤੇ ਬੰਗਲਾਦੇਸ਼ ਤੋਂ ਬਾਅਦ ਗੁਜਰਾਤ ਤੋਂ ਬਾਅਦ ਰਾਜਸਥਾਨ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਆ ਗਈ, ਜਿਹਨੇ ਸਾਡੇ ਘਰਾਂ ਦੇ ਵਿੱਚੋਂ ਖੁਰਲੀਆਂ ਜਿਹੜੀਆਂ ਉਹ ਖਾਲੀ ਕਰ ਦਿੱਤੀਆਂ। ਜਾਂਬੀਆ ਮੁਲਕ ਹੈ ਜਿੱਥੇ ਇਹ ਬਿਮਾਰੀ 1929 ਦੇ ਵਿੱਚ ਸ਼ੁਰੂ ਹੋਈ ਹੈ। ਪਹਿਲੀ ਵਾਰ ਇਸ ਬਿਮਾਰੀ ਦੇ ਵਾਇਰਸ ਨੂੰ 1929 ਦੇ ਵਿੱਚ ਦੇਖਿਆ ਗਿਆ ਸੀਗਾ। ਉਸ ਤੋਂ ਬਾਅਦ 1943-45 ਦੇ ਵਿੱਚ ਇਹਨੇ ਜ਼ਿੰਬਾਬਵੇ ਅਤੇ ਹੋਰ ਅਫਰੀਕੀ ਦੇਸ਼ਾਂ ਦੇ ਵਿੱਚ ਆਪਣਾ ਅਸਰ ਦਿਖਾਇਆ। ਇਹਨਾਂ ਮੁਲਕਾਂ ਦੇ ਵਿੱਚ ਲਗਭਗ ਅੱਜ ਤੋਂ 70 ਸਾਲ ਪਹਿਲਾਂ ਜੇ ਆਪਾਂ ਗੱਲ ਕਰੀਏ, 45-50 ਦੇ ਦਹਾਕੇ ਦੇ ਵਿੱਚ, ਉਦੋਂ ਇਹਨੇ ਕਹਿਰ ਵਰਤਾਇਆ ਸੀਗਾ ਅਫਰੀਕੀ ਮੁਲਕਾਂ ਦੇ ਵਿੱਚ। ਉਸ ਤੋਂ ਬਾਅਦ ਕੀ ਹੁੰਦਾ ਕਿ ਇਹ ਬਿਮਾਰੀ ਕੁਛ ਟਾਈਮ, ਇਹਦਾ ਜਿਹੜਾ ਵਾਇਰਸ ਆ ਉਹ ਸਾਇਲੈਂਟ ਰਹਿੰਦਾ ਵਾ। ਉਸ ਤੋਂ ਬਾਅਦ ਇਹ ਬਿਮਾਰੀ 1999 ਦੇ ਵਿੱਚ ਇਜ਼ਰਾਈਲ ਦੇ ਵਿੱਚ ਦੇਖੀ ਜਾਂਦੀ ਹੈ। ਇਜ਼ਰਾਈਲ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਦੀ ਆ। ਉਸ ਤੋਂ ਬਾਅਦ 2019 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਵੇਖਿਆ ਗਿਆ ਇਹ ਵਾਇਰਸ। ਤੁਸੀਂ ਦੇਖੋ ਕਿ 1929 ਦੇ ਵਿੱਚ ਸ਼ੁਰੂ ਹੋਇਆ, 43 ਤੋਂ ਲੈ ਕੇ 45-46 ਤੱਕ ਫਿਰ ਐਕਟਿਵ ਰਿਹਾ ਅਫਰੀਕਾ ਦੇ ਵਿੱਚ ਹੀ। ਉਸ ਤੋਂ ਬਾਅਦ ਇਹ ਵਾਇਰਸ 99 ਦੇ ਵਿੱਚ ਫਿਰ ਐਕਟਿਵ ਹੋ ਜਾਂਦਾ ਅਤੇ ਇਹ ਆਉਂਦਾ ਇਜ਼ਰਾਈਲ ਦੇ ਵਿੱਚ। ਉਸ ਤੋਂ ਬਾਅਦ ਇਹ ਵਾਇਰਸ 2019 ਦੇ ਵਿੱਚ, ਮਾਫ ਕਰਨਾ, ਬੰਗਲਾਦੇਸ਼ ਦੇ ਵਿੱਚ ਆਉਂਦਾ ਅਤੇ ਬੰਗਲਾਦੇਸ਼ ਦੇ ਵਿੱਚ ਇਹ ਵਾਇਰਸ ਇੰਨਾ ਜ਼ਿਆਦਾ ਭਿਆਨਕ ਅਤੇ ਇੰਨਾ ਜ਼ਿਆਦਾ ਕਹਿਰ ਵਰਤਾਉਂਦਾ ਕਿ ਲਗਭਗ 500,000 ਮਿਲੀਅਨ ਤੋਂ ਜ਼ਿਆਦਾ ਪਸ਼ੂ ਕੁਝ ਹੀ ਦਿਨਾਂ ਦੇ ਵਿੱਚ ਮਾਰੇ ਜਾਂਦੇ ਆ। ਇਸ ਵੇਲੇ ਜਿਹੜੇ ਪੰਜਾਬ ਦੇ ਅੰਕੜੇ ਆ ਉਹ ਵੀ ਕੋਈ ਛੋਟੇ ਨਹੀਂ ਹੈ, ਉਹ ਵੀ ਬੇਚੈਨ ਕਰ ਦੇਣ ਵਾਲੇ ਆ, ਉਹ ਵੀ ਦਿਲ ਨੂੰ ਦਹਿਲਾ ਦੇਣ ਵਾਲੇ ਆ। ਇਹ ਬਿਮਾਰੀ ਲਗਭਗ 2022 ਦੇ ਵਿੱਚ ਪਹਿਲਾਂ ਗੁਜਰਾਤ ਸੂਬੇ ਦੇ ਵਿੱਚ ਦੇਖੀ ਗਈ, ਉਸ ਤੋਂ ਬਾਅਦ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਵਿੱਚ ਇਹ ਦੇਖੀ ਗਈ। ਹੁਣ ਇਸ ਵੇਲੇ ਜਿਹੜਾ ਡਾਟਾ ਹੈ ਉਹ ਇਹ ਕਹਿੰਦਾ ਕਿ ਜਿਹੜੀ ਪ੍ਰੋਗਰੈਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਹੈ ਉਹ ਕਹਿੰਦੇ ਕਿ ਪ੍ਰਮੁੱਖ ਤੌਰ 'ਤੇ ਮਾਲਵੇ ਦੇ ਮੋਟੇ ਜੇ 107 ਪਿੰਡਾਂ ਦਾ ਅਸੀਂ ਜਾਇਜ਼ਾ ਲਿਆ ਵਾ, ਜਿੱਥੇ ਇਹ ਬਿਮਾਰੀ ਦੇ ਕਰਕੇ ਤਕਰੀਬਨ 4,3996 ਪਸ਼ੂਆਂ ਦੀ ਮੌਤ ਹੋਈ ਹੈ ਅਤੇ ਇਸ ਤਰ੍ਹਾਂ ਔਸਤਨ ਪ੍ਰਤੀ ਪਿੰਡ 35 ਪਸ਼ੂ ਮਰੇ ਆ। ਪਰ ਕਈ ਪਿੰਡਾਂ ਦੇ ਹਾਲਾਤ ਇਸ ਤੋਂ ਵੀ ਬਦਤਰ ਨੇ। ਕਈਆਂ ਦੇ ਆંકੜੇ ਨਹੀਂ ਸਾਹਮਣੇ, ਜਾਂ ਕਈ ਥਾਂ ਰਿਪੋਰਟ ਨਹੀਂ ਹੋ ਸਕਿਆ। ਕਈ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ, ਢਾਣੀਆਂ ਦੇ ਵਿੱਚ ਵੀ ਲੋਕ ਬੈਠੇ ਨੇ ਜਿੱਥੇ ਗਾਵਾਂ ਜ਼ਿਆਦਾ ਰੱਖੀਆਂ, ਉਹਨਾਂ ਪਿੰਡਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹੁਣ ਆਉਣੇ ਆਪਾਂ ਆਰਥਿਕ ਨੁਕਸਾਨ 'ਤੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਜਾਂ ਕਿਸਾਨੀ ਦੇ ਵਿੱਚ ਪਸ਼ੂ ਪਾਲਣ ਦੀ ਕੀ ਮਹੱਤਤਾ ਹੈ। ਇੱਕ ਸਹਾਇਕ ਧੰਦਾ ਗਿਣਿਆ ਜਾਂਦਾ। ਪਸ਼ੂਆਂ ਦੇ ਨਾਲ ਸਾਡਾ ਰਿਸ਼ਤਾ ਆਰਥਿਕਤਾ ਦਾ ਨਹੀਂ ਹੈ, ਜਜ਼ਬਾਤਾਂ ਦਾ ਵੀ ਹੈ। ਪਸ਼ੂ ਸਾਡੇ ਘਰ ਦੇ ਜੀਆਂ ਵਾਂਗ ਨੇ। ਕਈ ਵਾਰੀ ਸਾਡੇ ਘਰ ਦੇ ਵਿੱਚ ਜੇਕਰ ਕੋਈ ਪਸ਼ੂ ਪੂਰਾ ਹੋ ਜਾਏ, ਜਿਹਨੂੰ ਕਹਿੰਦੇ ਆ ਕਿ ਜਿਹੜਾ ਮਰ ਜਾਵੇ, ਤਾਂ ਉਸ ਪਸ਼ੂ ਨੂੰ ਕਈ ਦਿਨ ਯਾਦ ਕੀਤਾ ਜਾਂਦਾ। ਇਹ ਪੰਜਾਬ ਦਾ ਸੱਭਿਆਚਾਰ, ਤਹਿਜ਼ੀਬ ਹੈ ਕਿ ਪੁਰਾਣੇ ਬਜ਼ੁਰਗ ਤਾਂ ਬਲਦਾਂ ਨੂੰ ਪੁੱਤਾਂ ਵਾਂਗ ਪਿਆਰ ਕਰਦੇ ਸੀ, ਪਰ ਹੁਣ ਖੈਰ ਬਲਦ ਤਾਂ ਸਾਡੀ ਖੇਤੀਬਾੜੀ ਦਾ ਹਿੱਸਾ ਨਹੀਂ ਰਹੇ। ਉਹਨਾਂ ਦੀ ਜਗ੍ਹਾ ਮੋਟਰਸਾਈਕਲ ਅਤੇ ਰੇਹੜੀਆਂ ਨੇ ਲੈ ਲਈ ਆ। ਪਰ ਪਸ਼ੂ ਹਾਲੇ ਵੀ
ਸਾਡਾ ਜਿਹੜਾ ਆਮ ਜੀਵਨ ਹੈ, ਕਿਸਾਨੀ ਜੀਵਨ ਆ, ਉਹਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦੇ ਨੇ। ਤੇ ਦੂਜੀ ਗੱਲ ਇਹ ਕਿ ਪਸ਼ੂ ਇੰਨਾ ਕੁ ਮਹਿੰਗਾ ਹੋ ਗਿਆ ਕਿ ਜਿਹੜਾ ਆਮ ਜ਼ਿਮੀਂਦਾਰ ਹੈ, ਕਿਸਾਨ ਹੈ, ਛੋਟਾ ਕਿਸਾਨ ਹੈ, ਉਹਦੇ ਵੱਸ ਦਾ ਰੋਗ ਨਹੀਂ ਹੈ ਕਿ ਪਸ਼ੂ ਲੈ ਲਵੇ। ਇਸ ਵੇਲੇ ਪਸ਼ੂ ਦੀ ਕੀਮਤ ਘੱਟੋ ਘੱਟ 70,000 ਤੋਂ ਲੈ ਕੇ 1.5 ਲੱਖ ਤੱਕ ਹੈ, ਜਿਹੜਾ ਕਿ ਆਮ ਜਿਹੜਾ ਸਧਾਰਨ ਕਿਸਾਨ ਹੈ ਉਹਦੇ ਵੱਸ ਦਾ ਰੋਗ ਨਹੀਂ ਹੈ। ਤਾਂ ਉਸ ਤੋਂ ਜਿਹੜਾ ਪਸ਼ੂ ਨੂੰ ਅਸੀਂ ਫੀਡ ਦਿੰਦੇ ਆਪਾਂ, ਜਾਂ ਉਹਨੂੰ ਹੋਰ ਭੋਜਨ ਦਿੰਦੇ ਆ, ਹਰਾ ਚਾਰਾ ਦਿੰਦੇ ਆ, ਤੂੜੀ ਦਿੰਦੇ ਆ, ਤਾਂ ਉਹ ਵੀ ਬਹੁਤ ਮਹਿੰਗੀ ਹੈ। ਤਾਂ ਉਹਨੂੰ ਵੀ ਅਫੋਰਡ ਕਰ ਸਕਣਾ, ਉਹਨੂੰ ਵੀ ਪਸ਼ੂ ਨੂੰ ਤਰੀਕੇ ਨਾਲ ਫੀਡ ਕਰ ਸਕਣਾ, ਉਹਦਾ ਢਿੱਡ ਭਰ ਸਕਣਾ, ਇਹ ਵੀ ਆਮ ਕਿਸਾਨ ਦੇ ਵੱਸੋਂ ਬਾਹਰ ਦੀ ਗੱਲ ਹੈ। ਪਰ ਸਰਕਾਰਾਂ ਜਿਹੜੀਆਂ ਨੇ, ਮੰਤਰੀ ਜਿਹੜਾ ਕੇਂਦਰੀ ਮੰਤਰੀ ਆਏ ਸੀਗੇ ਇੱਥੇ, ਉਹ ਕਹਿੰਦੇ ਕਿ ਪਸ਼ੂਆਂ ਨੂੰ ਅਲੱਗ ਰੱਖੋ, ਦੈਟਸ ਇਟ। ਸਰਕਾਰਾਂ ਦਾ ਕੰਮ ਡਾਇਰੈਕਸ਼ਨ ਦੇਣਾ ਤਾਂ ਹੁੰਦਾ, ਪਰ ਸਰਕਾਰਾਂ ਦਾ ਕੰਮ ਲੋਕਾਂ ਨੂੰ ਕੰਪਨਸੇਟ ਕਰਨਾ ਹੁੰਦਾ। ਪਸ਼ੂਆਂ ਦੀ ਇਸ ਭਿਆਨਕ ਬਿਮਾਰੀ ਕਰਕੇ ਇਕੱਲਾ ਕਿਸਾਨਾਂ ਨੂੰ ਨੁਕਸਾਨ ਨਹੀਂ ਪਹੁੰਚਿਆ, ਇਹਦਾ ਨੁਕਸਾਨ ਸਾਡੇ ਸਮਾਜ 'ਤੇ ਵੀ ਆਉਣਾ ਹੈ। ਜਿੰਨੇ ਪਸ਼ੂ ਮਰੇ ਨੇ, 1 ਲੱਖ ਲੀਟਰ ਤੋਂ ਵੱਧ ਦੁੱਧ ਘਟ ਗਿਆ ਸੀ ਅੱਜ ਤੋਂ ਕੁਝ ਦਿਨ ਪਹਿਲਾਂ, ਪਰ ਉਸ ਤੋਂ ਬਾਅਦ ਤਾਂ ਹੁਣ ਤਾਂ ਅੰਕੜੇ ਹੋਰ ਵੀ ਭਿਆਨਕ ਹੋ ਗਏ ਹੋਣੇ ਆ। ਅਤੇ ਇਹਦਾ ਮਤਲਬ ਕਿ ਜਿਹੜਾ ਬਨੌਟੀ ਦੁੱਧ ਵਾਲਾ ਮਾਫੀਆ, ਉਹਦੀਆਂ ਸਾਰੀਆਂ ਉਂਗਲਾਂ ਘਿਓ ਦੇ ਵਿੱਚ ਆ, ਉਹਦੀਆਂ ਸੱਤੇ ਘਿਓ ਦੇ ਵਿੱਚ, ਜਿਵੇਂ ਆਪਾਂ ਪੰਜਾਬ ਦੇ ਵਿੱਚ ਦੋਵੇਂ ਹੱਥੀਂ ਲੱਡੂ ਕਹਿ ਸਕਦੇ ਹਾਂ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਤਾਂ ਕਿਸਾਨਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ, ਉਹਨਾਂ ਨੂੰ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਉਹਨਾਂ ਨੂੰ ਵਿਆਜ ਰਹਿਤ ਲੋਨ ਜਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਇਸ ਤਰ੍ਹਾਂ ਉਤਸ਼ਾਹਿਤ ਕੀਤਾ ਜਾਵੇ ਕਿ ਉਹਨਾਂ ਨੂੰ ਕਰਜ਼ੇ ਦਾ ਜ਼ਿਆਦਾ ਬੋਝ ਨਾ ਹੋਵੇ, ਤਾਂ ਜੋ ਉਹ ਮੁੜ ਪੈਰਾਂ ਸਿਰ ਹੋ ਸਕਣ। ਦੂਜੀ ਗੱਲ ਇਹ ਹੈ ਕਿ ਜਦੋਂ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਵਾਇਰਸ ਫੈਲਦਾ, ਤਾਂ ਤੁਰੰਤ ਇਹੋ ਜਿਹੇ ਵਾਇਰਸ ਉੱਤੇ ਕਾਬੂ, ਇਹੋ ਜਿਹੇ ਵਾਇਰਸ ਤੋਂ ਨਿਜਾਤ ਦਿਵਾਉਣ ਦੀ ਲੋੜ ਹੁੰਦੀ ਹੈ ਕਿ ਜ਼ਿਆਦਾ ਨੁਕਸਾਨ ਨਾ ਹੋ ਸਕੇ। ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਦੇ ਬੀਜ ਘੁਟਾਲਾ, ਕਦੇ ਕੀਟਨਾਸ਼ਕ ਘੁਟਾਲਾ, ਕਦੇ ਚਿੱਟਾ ਮੱਛਰ, ਮਿਲੀ ਬੱਗ, ਕਦੇ ਕਾਸੇ ਨਾ ਕਦੇ ਹੜ੍ਹਾਂ ਕਰਕੇ, ਕਦੇ ਸੋਕੇ ਕਰਕੇ ਪਹਿਲਾਂ ਹੀ ਝੰਬੀ ਹੋਈ ਹੈ। ਦੂਜਾ ਉੱਤੋਂ ਇਹ ਕਹਿਰ ਜਿਹੜਾ, ਇਸ ਕਹਿਰ ਨੇ ਪੰਜਾਬ ਦੀ ਰੀੜ੍ਹ ਦੀ ਹੱਡੀ ਕਹੇ ਜਾਂਦੇ ਕਿਸਾਨੀ ਦਾ ਲੱਕ ਤੋੜ ਦਿੱਤਾ ਔਰ ਉਹਦੀ ਆਰਥਿਕਤਾ 'ਤੇ ਇੱਕ ਬਹੁਤ ਵੱਡਾ ਅਸਰ ਪਾਇਆ। ਇਸ ਰਿਪੋਰਟ ਨੂੰ ਸ਼ੇਅਰ ਜ਼ਰੂਰ ਕਰਿਓ। ਕੁਝ ਲੋਕ ਇਸ ਗੱਲਾਂ ਨੂੰ, ਲੰਪੀ ਸਕਿਨ ਨੂੰ ਲੈ ਕੇ ਬਹੁਤ ਜ਼ਿਆਦਾ ਖੌਫ ਦੇ ਵਿੱਚ ਵੀ ਨੇ ਅਤੇ ਗਲਤ ਚੀਜ਼ਾਂ ਨੂੰ ਸ਼ੇਅਰ ਕਰ ਰਹੇ ਨੇ। ਅਸੀਂ ਸਿਰਫ ਜਿਹੜੀ ਚੀਜ਼ ਸ਼ੇਅਰ ਕਰਨੀ ਹੈ ਉਹ ਇਹ ਹੈ ਕਿ ਇਹ ਤੋਂ ਬਚਾਅ ਕਿਵੇਂ ਹੈ, ਮੈਡੀਕਲ ਡਾਇਰੈਕਸ਼ਨਸ ਕੀ ਨੇ, ਸਰਕਾਰਾਂ ਨੂੰ ਕੀ ਕਰਨਾ ਚਾਹੀਦਾ, ਕਿਵੇਂ ਸਾਡੇ ਨੁਕਸਾਨ ਦੀ ਭਰਪਾਈ ਹੋ ਸਕੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ